अलग पार्टी बनाना मेन गल नहीं है। किहड़े मुद्दे ते किहड़े एजेंडे ते पार्टी कोई बनती है जां कोई मोर्चा बनता जां चोणां दे विच आउंदा ये ज़्यादा इंपॉर्टेंट है पंजाब दे लई। वोटां दा जिहड़ा तौर तरीका है ये सत्ता नहीं बदल मतलब स्टेट नहीं बदलता, ढांचा नहीं बदलता, कल्ला सरकार बदल सकता है। चोण प्रणाली भी है ईवन जिहड़ा कि कोई गल घट ही करदा इहदे ते वो अपने आप च इन्ना ज़्यादा फॉल्टी सिस्टम हो गया कि उहदे च नॉर्मल बंदा नहीं खड़ा हो सकता। ਇਹਦੇ ਲਈ ਜੇਕਰ ਇਹ ਸੀਰੀਅਸ ਏਜੰਡਾ ਸਾਹਮਣੇ ਨਹੀਂ ਹੈ ਤਾਂ ਫਿਰ ਇਹ ਚਿਹਰੇ ਬਦਲੇ ਜਾਣਗੇ। ਜੇ ਚਿਹਰੇ ਇਕੱਲੇ ਬਦਲੇ ਜਾਂਦੇ ਨੇ ਫਿਰ ਕੋਈ ਫਾਇਦਾ ਨਹੀਂ ਹੋਣਾ। ਜਿੱਤੋ ਜਾਂ ਹਾਰੋ ਇੱਕ ਏਜੰਡਾ ਲੈ ਕੇ ਚੱਲੋ ਤੇ ਫਿਰ ਉਹ ਏਜੰਡਾ ਸ਼ਾਇਦ ਉਦੋਂ ਜ਼ਿਆਦਾ ਤਾਕਤ ਨਾਲ ਜੇ ਹਾਰ ਕੇ ਵੀ ਉਹਨੂੰ ਪਰਨਾਏ ਰਹਿੰਦੇ ਨੇ ਬੰਦੇ ਤਾਂ ਤਾਕਤ ਬਣਦੀ ਜਾਊਗੀ, ਊਰਜਾ ਸਗੋਂ ਮਲਟੀਪਲਾਈ ਹੋਏਗੀ। ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਏਜੰਡਾ ਇਹਨੂੰ ਆਪਣਾ ਰੱਖਣਾ ਚਾਹੀਦਾ। ਇਹਦੇ ਏਜੰਡੇ ਤੇ ਕੋਈ ਆਏ ਉਦੋਂ ਬਾਅਦ ਦੀ ਸਵਾਲ ਹੈ ਕਿਉਂਕਿ ਬਾਕੀ ਰਵਾਇਤੀ ਪਾਰਟੀਆਂ ਇਨਕਲੂਡਿੰਗ ਆਮ ਆਦਮੀ ਉਹਦੇ ਏਜੰਡੇ 'ਚ ਕੋਈ ਡਿਫਰੈਂਸ ਨਜ਼ਰ ਨਹੀਂ ਆਉਂਦਾ। ਇਹ ਲੋਕਾਂ ਦੀ ਗਰਾਊਂਡ ਦੀ ਲੜਾਈ 'ਚੋਂ ਆਈ ਹੈ। ਇਹ ਦੋ ਮੂਵਮੈਂਟਾਂ ਅਲੱਗ-ਅਲੱਗ ਮੂਵਮੈਂਟਾਂ ਨੇ ਮੇਰੇ ਖਿਆਲ ਹੈ। ਪਹਿਲਾਂ ਕਹਿੰਦੇ ਰਹੇ ਨਹੀਂ ਲੋਕ ਵਲੰਟੀਅਰ ਚੁਣਿਆ ਕਰਨਗੇ, ਸਾਡਾ ਕੈਂਡੀਡੇਟ ਫਲਾਨਾ ਆ ਹੋਊਗਾ, ਅਸੀਂ VIP ਕਲਚਰ ਨਹੀਂ ਲਵਾਂਗੇ, ਚੀਫ ਮਿਨਿਸਟਰ ਘਰ ਨਹੀਂ ਲਊਗਾ। ਹਾਲਾਂਕਿ ਐਡਮਿਨਿਸਟ੍ਰੇਸ਼ਨ ਲੈਵਲ ਦੇ ਛੋਟੇ ਜਿਹੀਆਂ ਗੱਲਾਂ ਸੀ, ਸਟਰਕਚਰ ਲੈਵਲ ਦੀਆਂ ਗੱਲਾਂ ਨੇ, ਪਰ ਉਹਦੇ ਤੇ ਵੀ ਪੂਰੇ ਨਹੀਂ ਉਤਰੇ। ਵਨ ਮੈਨ ਸ਼ੋਅ ਬਣ ਗਿਆ ਪੰਜਾਬ 'ਚ ਵੀ, ਸਾਰਾ ਪੰਜਾਬ ਕੇਜਰੀਵਾਲ ਨਾਲ ਤੇ ਬਾਕੀ ਦੀਆਂ ਹੋਰ ਨੇ। ਉਹ ਮਤਲਬ ਡੈਮੋਕ੍ਰੈਟਿਕ ਜਿਹੜੇ ਮੁਹਾਵਰ ਹੈ ਉਹ ਮੁਹਾਵਰਾ ਵੀ ਨਹੀਂ ਉਹਨੂੰ ਤਾਂ ਅਪਣਾ ਰਹੇ ਤੇ ਪ੍ਰੈਕਟੀਕਲ ਤਾਂ ਬਾਅਦ ਦੀ ਗੱਲ ਹੈ। ਉਸ ਤੋਂ ਦੋਨੋਂ ਫਰੰਟਾਂ ਦੇ ਉੱਤੇ ਹੀ ਲਗਾਤਾਰ ਇੱਕ ਲੰਮੀ ਲੜਾਈ ਦੀ ਲਈ ਪੰਜਾਬ ਨੂੰ ਖਾਸ ਤੌਰ ਤੇ ਤਿਆਰ ਰਹਿਣਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੀਪਲ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਦੇ ਵਿੱਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ, ਸਾਰੀਆਂ ਨਹੀਂ 22 ਕਿਸਾਨ ਜਥੇਬੰਦੀਆਂ, 32 ਕੁੱਲ ਸੀ, ਉਹਨਾਂ ਵਿੱਚੋਂ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚਾ ਨਾਂ ਦੀ ਇੱਕ ਪਾਰਟੀ ਦਾ ਐਲਾਨ ਕੀਤਾ ਆ। ਇਹ ਪਾਰਟੀ ਉਹਨਾਂ ਦਾ ਕਹਿਣਾ ਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ 117 ਸੀਟਾਂ 'ਤੇ ਚੋਣ ਲੜੇਗੀ ਅਤੇ ਇਸ ਦੇ ਜੋ CM ਚਿਹਰਾ ਹੋਣਗੇ ਉਹ ਬਲਬੀਰ ਸਿੰਘ ਰਾਜੇਵਾਲ ਹੋਣਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਹਮੀਰ ਸਿੰਘ ਜੋ ਪੰਜਾਬ ਦੀ ਸਿਆਸਤ ਨੂੰ ਬੜੀ ਨੇੜਿਓਂ ਜਾਣਦੇ ਨੇ, ਸਮਝਦੇ ਨੇ, ਲਗਾਤਾਰ ਪੰਜਾਬ ਦੇ ਮਸਲਿਆਂ 'ਤੇ ਬੋਲਦੇ ਵੀ ਰਹਿੰਦੇ ਨੇ ਅਤੇ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦੇ ਕੀ ਵਿਚਾਰ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ TV 84 'ਤੇ। ਅਤੇ ਹਮੀਰ ਸਿੰਘ ਜੀ, ਜਿਹੜਾ ਅੱਜ ਇਹ ਫੈਸਲਾ ਕੀਤਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਿ 22 ਕਿਸਾਨ ਜਥੇਬੰਦੀਆਂ, ਉਹਦੇ ਵਿੱਚ ਵੀ ਪਾੜ ਪੈ ਗਿਆ ਉਸ ਫੈਸਲੇ 'ਚ ਕਿ ਉਹ ਹੁਣ ਇਹ ਸੰਯੁਕਤ ਸਮਾਜ ਮੋਰਚਾ ਦੇ ਨਾਂ 'ਤੇ ਪੋਲੀਟੀਕਲ ਫਰੰਟ 'ਤੇ ਆ ਰਹੀਆਂ ਨੇ, ਮੇਨ ਸਟ੍ਰੀਮ ਪੋਲੀਟਿਕਸ 'ਤੇ ਇਲੈਕਸ਼ਨ ਲੜਨਗੀਆਂ। ਤੁਸੀਂ ਇਸ ਨੂੰ ਪੰਜਾਬ ਦੀ ਜਿਹੜੀ ਸਟਰਗਲ ਵਾਲੀ ਪੋਲੀਟਿਕਸ ਆ ਉਹਦੇ ਲਈ ਇੱਕ ਚੰਗਾ ਸ਼ਗਨ ਮੰਨਦੇ ਹੋ ਜਾਂ ਮਾੜਾ? ਨਹੀਂ, ਮੈਨੂੰ ਲੱਗਦਾ ਕਿ ਸਟਰਗਲ ਦੇ ਦੋਨੋਂ ਹੀ ਰੂਪ ਹੁੰਦੇ ਨੇ। ਇੱਕ ਤਾਂ ਸਟਰਗਲ ਵਾਲੀ ਪੋਲੀਟਿਕਸ ਜਿਸ ਢੰਗ ਨਾਲ ਮੋਰਚਾ ਲੜਿਆ ਉਹਦਾ ਬਦਲ ਇਹ ਨਹੀਂ ਹੈ ਕਿ ਚੋਣਾਂ ਲੜੀਆਂ ਜਾਣ, ਚੋਣਾਂ ਦਾ ਬਦਲ ਇਕੱਲਾ ਉਹ ਨਹੀਂ ਹੈ। ਦੋਨੋਂ ਨਾਲ ਹੀ ਚੱਲਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਡੈਮੋਕ੍ਰੇਸੀ ਦੇ ਵਿੱਚ ਤਾਂ। ਪਰ ਕੁਐਸਚਨ ਇਹ ਜ਼ਰੂਰ ਪੈਦਾ ਹੁੰਦਾ ਕਿ ਸਟਰਗਲ ਵਾਲੀ ਪੋਲੀਟਿਕਸ ਵੀ ਇਕੱਠੀ ਰਹੇ ਅਤੇ ਨਾਲ ਜਿਹੜੀਆਂ ਚੋਣਾਂ ਲੜਨ ਵਾਲੀ ਕੋਈ ਧਿਰ ਹੈ ਉਹ ਕਿਵੇਂ ਚੋਣਾਂ 'ਚ ਆਉਂਦੀ ਹੈ, ਕਿ ਉਹਦੇ ਕੋਲ ਕੋਈ ਏਜੰਡਾ ਹੈ। ਅਦਰ ਜਿਹੜੀਆਂ ਅੱਜ ਤੱਕ ਦੀਆਂ ਅਲਟਰਨੇਟਿਵ ਪੋਲੀਟੀਕਲ ਪਾਰਟੀ ਸੀਗੀਆਂ ਉਹਨਾਂ ਨਾਲੋਂ ਕੋਈ ਅਲਟਰਨੇਟਿਵ ਜਾਂ ਸੇਮ ਟਾਈਪ ਦਾ ਹੀ ਲੜਨਾ, ਉਹਦੇ 'ਚੋਂ ਦੇਖਿਆ ਜਾਊਗਾ ਕਿ ਉਹ ਪੰਜਾਬ ਲਈ ਠੀਕ ਹੈ ਕਿ ਨਹੀਂ। ਮਤਲਬ ਮੇਨ ਗੱਲ ਅਲੱਗ ਪਾਰਟੀ ਬਣਾਉਣਾ ਮੇਨ ਗੱਲ ਨਹੀਂ ਹੈ। ਕਿਹੜੇ ਮੁੱਦੇ ਤੇ ਕਿਹੜੇ ਏਜੰਡੇ ਤੇ ਪਾਰਟੀ ਕੋਈ ਬਣਦੀ ਹੈ ਜਾਂ ਕੋਈ ਮੋਰਚਾ ਬਣਦਾ ਜਾਂ ਚੋਣਾਂ ਦੇ ਵਿੱਚ ਆਉਂਦਾ, ਇਹ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਦੇ ਲਈ। ਹਾਲਾਂਕਿ ਅੱਜ ਕੋਈ ਏਜੰਡਾ ਤਾਂ ਸਪਸ਼ਟ ਨਹੀਂ ਕੀਤਾ, ਸਿਰਫ ਇੱਕ ਨਾਂ ਦੱਸਿਆ ਗਿਆ ਅਤੇ ਇਹ ਦੱਸਿਆ ਗਿਆ ਕਿ ਬਲਬੀਰ ਸਿੰਘ ਰਾਜੇਵਾਲ ਉਹਦੇ CM ਚਿਹਰਾ ਹੋਣਗੇ। ਅਤੇ ਪਰ ਇੱਕ ਸਵਾਲ ਇਹ ਬੜਾ ਉੱਠ ਰਿਹਾ, ਅਸੀਂ ਪ੍ਰੈਸ ਕਾਨਫਰੰਸ 'ਚ ਵੀ ਇਹ ਸਵਾਲ ਕੀਤਾ ਆ ਕਿ ਜਿਹੜੀ ਇੱਕ ਪੰਜਾਬ ਦੀ ਇੱਕ ਸੌਫਟ ਪਾਵਰ ਖੜੀ ਹੋਈ ਸੀ ਸਿਵਲ ਸੁਸਾਇਟੀ ਦੇ ਸਟਰਕਚਰ 'ਚ ਪੰਜਾਬ 'ਚ ਪਹਿਲੀ ਨਹੀਂ ਪਰ ਕਿਸਾਨ ਜਥੇਬੰਦੀਆਂ ਦੇ ਰੂਪ ਦੇ ਵਿੱਚ ਉਹ ਖੜੀ ਹੋਈ, ਜਿਹੜੀ ਕਿ ਇੱਕ ਬੜਾ ਵੱਡਾ ਪ੍ਰੈਸ਼ਰ ਉਹਨਾਂ ਸੈਂਟਰ ਦੀ ਉਹ ਸਰਕਾਰ ਨੂੰ ਝੁਕਾ ਲਿਆ ਜਿਹੜੀ ਮੰਨਿਆ ਜਾ ਰਿਹਾ ਸੀ ਕਿ ਕਦੇ ਨਹੀਂ ਝੁਕ ਸਕਦੀ। ਅਤੇ ਬਲਬੀਰ ਸਿੰਘ ਰਾਜੇਵਾਲੇ ਖੁਦ ਕਹਿੰਦੇ ਰਹੇ ਨੇ ਕਿ ਇਸੇ ਕਰਕੇ ਇਹ ਸੰਘਰਸ਼ ਜਿੱਤਿਆ ਗਿਆ ਕਿਉਂਕਿ ਨੋਨ ਪੋਲੀਟੀਕਲ ਲੀਡਰਸ਼ਿਪ ਸੀ। ਤਾਂ ਹੁਣ ਜਿਹੜਾ ਪੰਜਾਬ ਦਾ ਉਹ ਸਾਰੀ ਤਾਕਤ ਸੀ, ਸੌਫਟ ਪਾਵਰ ਸੀ, ਜਦੋਂ ਇਲੈਕਸ਼ਨਸ 'ਚ ਚਲੇ ਗਈ ਆ ਸਿੱਧੀ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਜਿਹੜੇ ਅਗਲੇ ਸੰਘਰਸ਼ ਜਿਹੜੇ ਕਿ ਤੁਸੀਂ ਵੀ ਇਹ ਗੱਲ ਕਹਿੰਦੇ ਰਹੇ ਹੋ ਕਿ ਵੋਟਾਂ ਦੀ ਗੱਲ ਨਹੀਂ ਇਕੱਲੀ, ਇੱਕ ਬੜੀ ਸਟਰਗਲ ਵਾਲੀ ਗੱਲ ਆ ਜਿਹੜੀ ਇਹਦੇ ਨਾਲ ਕਿ ਹੱਕ ਮਿਲ ਸਕਦੇ ਆ, ਤਾਂ ਉਹ ਸਾਰੀ ਡਿਲਿਊਟ ਹੋਣ ਜਾ ਰਹੀ ਆ? ਨਹੀਂ, ਮੈਨੂੰ ਇਹ ਨਹੀਂ, ਮੈਂ ਕਹਿੰਦਾ ਮੈਂ ਸ਼ੁਰੂ ਤੋਂ ਹੀ ਕਿਹਾ ਕਿ ਕੋਈ ਨਾਨ ਪੋਲੀਟੀਕਲ ਲੀਡਰਸ਼ਿਪ ਨਹੀਂ ਸੀ। ਲੀਡਰਸ਼ਿਪ ਹਮੇਸ਼ਾ ਹੀ ਪੋਲੀਟੀਕਲ ਹੁੰਦੀ ਹੈ, ਜਿਹੜੀਆਂ ਅੰਦੋਲਨ ਵੀ ਲੜਦੀ ਉਹ ਵੀ ਪੋਲੀਟੀਕਲ ਲੀਡਰਸ਼ਿਪ ਹੁੰਦੀ ਹੈ। ਬਸ ਉਹ ਕਿ ਇਲੈਕਟੋਰਲ ਡੈਮੋਕ੍ਰੇਸੀ ਤੋਂ ਬਾਹਰ ਵਾਲੀ, ਉਹ ਇਲੈਕਟੋਰਲ ਡੈਮੋਕ੍ਰੇਸੀ 'ਚ ਨਹੀਂ ਜਾਂਦੇ। ਇਹਨਾਂ 'ਚ ਵੀ ਬਹੁਤ ਪਹਿਲਾਂ ਹੀ ਜਾਂਦੇ ਸੀ। ਜਿਹੜੀਆਂ ਇਹ ਜਥੇਬੰਦੀਆਂ ਸੀ ਇਹਨਾਂ 'ਚ ਹੀ ਬਹੁਤ ਸੰਸਥਾਵਾਂ ਇਹੋ ਜਿਹੀਆਂ ਸੀ ਜਿਹੜੀਆਂ ਪੋਲੀਟੀਕਲ ਲੀਡਰਸ਼ਿਪ 'ਚ ਜਾਂਦੀਆਂ ਸੀ। ਗੱਲ ਕੇਵਲ ਹੁਣ ਇੱਥੇ ਖੜੀ ਹੋ ਗਈ। ਮੈਨੂੰ ਲੱਗਦਾ ਇੱਕ ਵੈਕਿਊਮ ਇਹ ਹੈ, ਖਲਾ ਇਸ ਲਈ ਹੈ ਕਿ ਕੋਈ ਪੋਲੀਟੀਕਲ ਧਿਰ ਫਿਲਹਾਲ ਇਹ ਖਲਾ ਨੂੰ ਭਰਨ ਦੀ
ਮਤਲਬ ਸਮਰੱਥਾ 'ਚ ਨਹੀਂ ਹੈ ਪੰਜਾਬ ਦੇ ਵਿੱਚ ਦਿਖਾਈ ਦਿੱਤੀ। ਫਿਰ ਉਹ ਕਈ ਵਾਰ ਨਾ ਇੰਨੀਆਂ ਉਮੀਦਾਂ ਸ਼ੁਰੂ ਹੋ ਜਾਂਦੀਆਂ ਨੇ, ਇਹਨਾਂ ਤੋਂ ਸ਼ੁਰੂ ਤੋਂ ਹੀ ਸ਼ੁਰੂ ਹੋ ਗਿਆ ਵੀ ਹੁਣ ਤੁਸੀਂ ਆਹ ਪੋਲੀਟਿਕਸ ਵੀ ਕਰੋ, ਹੁਣ ਤੁਸੀਂ ਆਹ ਵੀ ਕਰੋ, ਆਹ ਵੀ ਕਰੋ, ਉਹਨਾਂ ਲੈਵਲ ਦਾ ਨਹੀਂ। ਦੂਜੀ ਗੱਲ ਇਹ ਹੈ ਕਿ ਜਿਹੋ ਜਿਹਾ ਅੰਦੋਲਨ ਇਹ ਹੋਇਆ ਇਹ ਬਹੁਤ ਲੰਮੇ ਸਮਿਆਂ ਬਾਅਦ ਕਦੇ ਕਦਾਈ ਇਹੋ ਜਿਹੇ ਅੰਦੋਲਨ ਹੁੰਦੇ ਨੇ, ਨਾਰਮਲੀ ਨਹੀਂ ਹੈ। ਔਰ ਇਹ ਅੰਦੋਲਨ ਇਕੱਲੇ ਜਥੇਬੰਦੀਆਂ ਤੱਕ ਸੀਮਿਤ ਵੀ ਨਹੀਂ ਰਿਹਾ, ਇਹ ਅੰਦੋਲਨ ਦਾ ਦਾਇਰਾ ਹੋਰ ਟਾਈਪ ਦਾ ਸੀ, ਜਿੱਥੇ ਜਥੇਬੰਦੀਆਂ ਦੇ ਯੂਨਿਟ ਬਣੀ ਹੈ ਕੋਈ ਨਹੀਂ ਹੈ ਇਹ 'ਚ। ਮਤਲਬ ਪੰਜਾਬ ਦੇ ਬੰਦੇ ਨੇ ਖਾਸ ਤੌਰ ਤੇ ਬਾਕੀ ਜਿਹੜਾ ਹਰਿਆਣਾ ਬਾਕੀ ਹੋਰ ਲੜਿਆ, ਉਹ ਸਭ ਨੇ ਇਹਨੂੰ ਐਗਜ਼ਿਸਟੈਂਸ ਦਾ ਹੋਣ ਦਾ ਸਵਾਲ ਬਣਾ ਕੇ ਲੜਿਆ। ਇਹ ਜਿਹੜਾ ਇੱਕ ਗੱਲ ਸੀ, ਇਸੇ ਕਰਕੇ ਹਿਸਟੋਰੀਕਲ ਜਿੱਤ ਹਾਸਲ ਕਰ ਸਕਿਆ, ਇਸੇ ਕਰਕੇ ਮੋਦੀ ਵਰਗੇ ਬੰਦੇ ਨੂੰ ਪਿੱਛੇ ਹਟਾਉਣ ਦੀ ਮਤਲਬ ਤਾਕਤ ਇਹਦੇ ਕੋਲ ਆਈ ਇੱਕ ਇੰਨੇ ਲੰਮੇ ਸਮੇਂ ਦੇ ਵਿੱਚ। ਤੇ ਇਹੋ ਜਿਹੇ ਅੰਦੋਲਨ ਤਾਂ ਬਾਰ-ਬਾਰ ਨਹੀਂ ਹੋਣਗੇ। ਇੱਕ ਲੌਜੀਕਲੀ ਇੱਕ ਗੱਲ ਇਹ ਜ਼ਰੂਰ ਹੈ ਸਾਡੇ ਸਾਹਮਣੇ ਕਿ ਕੀ ਫਿਰ ਬਾਰ-ਬਾਰ ਅੰਦੋਲਨ ਇਹ ਹੋਣਗੇ, ਉਹ ਵੀ ਕਿਸੇ ਏਜੰਡੇ ਤੇ। ਦੋ ਹੀ ਧਾਰਾਵਾਂ ਹੁੰਦੀਆਂ ਨੇ ਪੋਲੀਟੀਕਲ ਸਾਡੇ ਕੋਲ। ਇੱਕ ਤਾਂ ਇਹ ਹੈ ਕਿ ਵੋਟਾਂ ਦਾ ਜਿਹੜਾ ਤੌਰ ਤਰੀਕਾ ਹੈ, ਇਹ ਸੱਤਾ ਨਹੀਂ ਇਹ ਮਤਲਬ ਸਟੇਟ ਨਹੀਂ ਬਦਲਦਾ, ਢਾਂਚਾ ਨਹੀਂ ਬਦਲਦਾ, ਇਕੱਲਾ ਸਰਕਾਰ ਬਦਲ ਸਕਦਾ, ਇਹ ਚਿਹਰਾ ਬਦਲ ਦਿੰਦਾ। ਇੱਕ ਤਾਂ ਇਹ ਹੁੰਦਾ। ਦੂਜਾ ਇਹ ਹੁੰਦਾ ਫਿਰ ਰਸਤਾ ਸਾਡੇ ਕੋਲ ਕਿ ਜਨਤਕ ਜਾਂ ਹਥਿਆਰਬੰਦ ਸਟਰਗਲ ਹੁੰਦੀ ਹੈ ਕਿ ਸਟੇਟ ਟੋਟਲ ਬਦਲੋ ਤੇ ਹੋਰ ਕੰਟਰੋਲ ਕਰੋ। ਹੁਣ ਅੱਜ ਦੀ ਸਿਚੁਏਸ਼ਨ 'ਚ ਦੋਨਾਂ 'ਚੋਂ ਕਿਹੜਾ ਚੁਣਨਾ, ਇਹ ਲੋਕਾਂ ਦੇ ਸਾਹਮਣੇ ਇੱਕ ਕੁਐਸਚਨ ਹੈ। ਇਹ ਇਮੀਡੀਏਟ ਗੋਲ ਹੈ। ਇਮੀਡੀਏਟ ਜ਼ਰੂਰੀ ਨਹੀਂ 22 ਚੋਂ ਪਤਾ ਨਹੀਂ ਕਿੰਨੀਆਂ ਸੀਟਾਂ ਜਿੱਤਣੀਆਂ ਨੇ, ਨਹੀਂ ਜਿੱਤਣੀਆਂ, ਕੀ ਹੋਣਾ ਕੀ ਨਹੀਂ ਹੋਣਾ। ਇਹ ਉਹ ਡਿਮਾਂਡ ਪੈਦਾ ਕਰਦਾ ਕਿ ਕੋਈ ਇਹ ਖਿਲਾਫ ਵੀ ਭਰਨ ਦੀ ਹੈਸੀਅਤ, ਜਿਵੇਂ ਹੁਣ ਚੋਣ ਪ੍ਰਣਾਲੀ ਵੀ ਆਈ ਵਾ ਜਿਹੜਾ ਕਿ ਕੋਈ ਗੱਲ ਘੱਟ ਹੀ ਕਰਦਾ ਇਹਦੇ ਤੇ। ਉਹ ਆਪਦੇ ਆਪ 'ਚ ਹੀ ਇੰਨਾ ਜ਼ਿਆਦਾ ਫਾਲਟੀ ਸਿਸਟਮ ਹੋ ਗਿਆ ਕਿ ਉਹਦੇ 'ਚ ਨਾਰਮਲ ਬੰਦਾ ਨਹੀਂ ਖੜਾ ਹੋ ਸਕਦਾ। ਕਿੰਨਾ ਪੈਸਾ ਲੱਗਦਾ, ਕਿੰਨਾ ਬਾਕੀ ਦੀਆਂ ਚੀਜ਼ਾਂ ਲੱਗਦੀਆਂ ਨੇ, ਜਾਤ ਧਰਮ ਵੱਖ-ਵੱਖ ਟਾਈਪ ਦੇ ਇਮੋਸ਼ਨ ਜਿਹਨੂੰ ਲੋਕਾਂ ਦੇ ਨੂੰ ਕੈਸ਼ ਕਰਕੇ ਚੋਣਾਂ ਕੋਈ ਬਹੁਤ ਨਿਰਪੱਖ ਜਾਂ ਇਸ ਲੈਵਲ ਦੀਆਂ ਨਹੀਂ ਹੁੰਦੀਆਂ। ਉਹਦੇ ਤੇ ਵੀ ਉਂਗਲ ਰੱਖਣੀ ਪਏਗੀ ਜੇਕਰ ਕਿਸੇ ਨੇ ਹੋਰ ਤਰੀਕੇ ਦੇ ਨਾਲ ਕਰਨਾ। ਇਸ ਲਈ ਸਮੱਸਿਆਵਾਂ ਤਾਂ ਬਹੁਤ ਨੇ ਤੇ ਉਹਦੇ ਨਾਲ ਐ ਨਹੀਂ ਵੀ ਹੁਣ ਇੱਕ ਬਣ ਗਈ ਤੇ ਇਹਦੇ ਨਾਲ ਹੱਲ ਹੋ ਗਿਆ, ਦੂਜੀ ਨਹੀਂ ਬਣ ਗਈ ਇਹਦੇ ਨਾਲ ਨਾ ਹੱਲ। ਪਰ ਦੋਨੋਂ ਫਰੰਟਾਂ ਦੇ ਉੱਤੇ ਹੀ ਲਗਾਤਾਰ ਇੱਕ ਲੰਮੀ ਲੜਾਈ ਦੀ ਲਈ ਪੰਜਾਬ ਨੂੰ ਖਾਸ ਤੌਰ ਤੇ ਤਿਆਰ ਰਹਿਣਾ ਪਏਗਾ। ਇਹ ਇਮੀਡੀਏਟ ਵਾਲੀ ਗੱਲ। ਹਾਂ, ਇਮੀਡੀਏਟਲੀ ਕੁਝ ਸਟੈਪ ਉਠਾਏ ਜਾਣ, ਜੇ ਮਾੜੀ ਜਿਹੀ ਰਿਲੀਫ ਵੀ ਮਿਲਦੀ ਹੈ ਉਹ ਵੀ ਐਂ ਲੱਗਦਾ ਹੁੰਦਾ ਵੀ ਕਾਫੀ ਹੱਦ ਤੱਕ ਠੀਕ ਹੋ ਗਿਆ। ਇੱਕ ਸੰਘਰਸ਼ ਖੜਾ ਹੋਇਆ ਸੀ ਅੰਨਾ ਹਜ਼ਾਰੇ ਦਾ, ਜਾਂ ਉੱਥੋਂ ਆਮ ਆਦਮੀ ਪਾਰਟੀ ਨਿਕਲੀ। ਅੰਨਾ ਹਜ਼ਾਰੇ ਦਾ ਵੀ ਵੱਡੀਆਂ ਲੋਕਾਂ ਦੀਆਂ ਮੰਗਾਂ ਸੀ ਜਾਂ ਲੋਕਾਂ ਦੀ ਇੱਛਾ ਸੀ। ਜਿਸ ਤਰ੍ਹਾਂ ਕਿਸਾਨ ਮੋਰਚਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇੱਕ ਸਟਰਗਲ ਸੀ, ਇਹਦੇ 'ਚੋਂ ਵੀ ਇੱਕ ਪਾਰਟੀ ਨਿਕਲੀ ਆ। ਉਹਦੇ 'ਚੋਂ ਨਿਕਲੀ ਪਾਰਟੀ ਨੇ ਆਪਣੇ ਰੰਗ ਦਿਖਾਤੇ ਆ ਕਿ ਲੋਕ ਉਹ ਤੋਂ ਨਿਰਾਸ਼ ਹੋਏ ਆ। ਤਾਂ ਹੁਣ ਜਿਹੜੀ ਇਹ ਪਾਰਟੀ ਨਿਕਲ ਰਹੀ ਹੈ, ਤੁਹਾਨੂੰ ਇਹ ਇੱਕ ਡਰ ਜਿਹੜਾ ਆ ਹਮੇਸ਼ਾ ਹੁੰਦਾ ਕਿ ਜਿਹੜੀ ਸਟਰਗਲ 'ਚੋਂ ਇੱਕ ਐਨਰਜੀ ਡਿਵੈਲਪ ਹੋਈ ਆ, ਕਿਤੇ ਉਹ ਇਲੈਕਟੋਰਲ ਪੋਲੀਟਿਕਸ ਦੇ ਇਸ ਚੱਕਰ ਦੇ ਵਿੱਚ ਉਹ ਖਤਮ ਨਾ ਹੋ ਜੇ। ਦੇਖੋ, ਜਿਹੜੀ ਉਹ ਅੰਨਾ ਦੇ ਮੂਵਮੈਂਟ ਚੋਂ ਨਿਕਲੀ ਤਾਂ ਉਹ ਇੱਕ ਨੁਕਾਤੀ ਪ੍ਰੋਗਰਾਮ ਸੀ। ਇੱਕ ਨੁਕਾਤੀ ਪ੍ਰੋਗਰਾਮ ਕੀ ਸੀ? ਐਂਟੀ ਕਰਪਸ਼ਨ ਮੂਵਮੈਂਟ ਹੈ ਨਾ। ਕਰਪਸ਼ਨ ਜਿਹੜੀ ਹੈ ਉਹ ਬੁਨਿਆਦ ਨਹੀਂ ਹੈ। ਕਰਪਸ਼ਨ ਇੱਕ ਰਿਫਲੈਕਸ਼ਨ ਹੈ, ਮਤਲਬ ਉਹਦਾ ਤੁਸੀਂ ਸਿੰਬਲ ਕਹਿ ਸਕਦੇ ਹੋ ਡਿਜੀਜ਼ ਦਾ, ਆਪਣੇ ਆਪ ਡਿਜੀਜ਼ ਨਹੀਂ ਹੈ। ਇਹ ਜਿਹੜਾ ਈਵਨ ਅੰਦੋਲਨ ਨਿਕਲਿਆ ਇਹ ਪ੍ਰੋਬਲਮ ਚੋਂ ਨਿਕਲਿਆ, ਇਹ ਕੋਈ ਸਿੰਪਟਮ ਚੋਂ ਨਹੀਂ ਨਿਕਲਿਆ, ਇਹ ਲੱਛਣ ਚੋਂ ਨਹੀਂ ਨਿਕਲਿਆ। ਇਹਦੇ 'ਚ ਕਿਸਾਨੀ ਦਾ, ਪੇਂਡੂ ਅਰਥ ਵਿਵਸਥਾ ਦਾ ਤੇ ਲੋਕਾਂ ਦੀ ਹੋਂਦ ਨਾਲ ਜੁੜਿਆ ਹੋਇਆ ਕੁਐਸਚਨ ਹੈ। ਇਸ ਕਰਕੇ ਉਹਦੇ ਨਾਲ ਤਾਂ ਨਹੀਂ ਇਹਦਾ ਮੈਚ ਉਸ ਲੈਵਲ ਤੇ। ਦੂਜੀ ਗੱਲ, ਉਹ ਮੀਡੀਆ ਦੀ ਬੇਸਿਕਲੀ ਮੂਵਮੈਂਟ 24 ਘੰਟੇ ਨੈਸ਼ਨਲ ਚੈਨਲ ਨਾਲ ਲੱਗੇ ਰਹੇ ਉਹਦੇ ਤੇ। ਇਹਦੇ ਖਿਲਾਫ ਨੈਸ਼ਨਲ ਚੈਨਲ ਭੁਗਤੇ ਨੇ ਮੈਜੋਰਿਟੀ ਵੱਡੀ ਗਿਣਤੀ ਦੇ ਵਿੱਚ। ਇਹ ਲੋਕਾਂ ਦੀ ਗਰਾਊਂਡ ਦੀ ਲੜਾਈ 'ਚੋਂ ਆਈ ਹੈ। ਇਹ ਦੋ ਮੂਵਮੈਂਟਾਂ ਅਲੱਗ-ਅਲੱਗ ਮੂਵਮੈਂਟਾਂ ਨੇ ਮੇਰੇ ਖਿਆਲ ਹੈ। ਤੇ ਜੇ ਫਿਰ ਵੀ ਉਹਨਾਂ ਨੇ ਉਸ ਐਨਰਜੀ ਨੂੰ ਇੱਥੇ ਯੂਟਿਲਾਈਜ਼ ਕਰਕੇ ਪੰਜਾਬ ਦੇ ਵਿੱਚ ਵੀ ਕੁਝ ਕਰ ਲਿਆ ਤੇ ਇੱਥੇ ਦੀ ਐਨਰਜੀ ਉਵੇਂ ਹੋ ਪਾਏਗੀ ਜਾਂ ਨਹੀਂ, ਉਨੀ ਵੀ ਤਾਂ ਪਤਾ ਨਹੀਂ। ਅਗਲੀ ਗੱਲ ਇਹ ਹੈ ਕਿ ਉਹ ਵੀ ਕਿਉਂ ਉਹਦੇ ਤੋਂ ਲੋਕ ਨਿਰਾਸ਼ ਹੋਏ ਨੇ, ਕਿਉਂਕਿ ਜੋ ਗੱਲਾਂ ਜਿੰਨੀਆਂ ਕਿ ਵੀ ਉਹ ਪਹਿਲਾਂ ਕਹਿੰਦੇ ਰਹੇ ਨਹੀਂ ਲੋਕ ਵਲੰਟੀਅਰ ਚੁਣਿਆ ਕਰਨਗੇ ਸਾਡਾ ਕੈਂਡੀਡੇਟ, ਫਲਾਨਾ ਆ ਹੋਊਗਾ, ਅਸੀਂ VIP ਕਲਚਰ ਨਹੀਂ ਲਵਾਂਗੇ, ਚੀਫ ਮਿਨਿਸਟਰ ਘਰ ਨਹੀਂ ਲਊਗਾ। ਹਾਲਾਂਕਿ ਐਡਮਿਨਿਸਟ੍ਰੇਸ਼ਨ ਲੈਵਲ ਦੇ ਛੋਟੇ ਜਿਹੀਆਂ ਗੱਲਾਂ ਸੀ, ਸਟਰਕਚਰ ਲੈਵਲ ਦੀਆਂ ਗੱਲਾਂ ਨਹੀਂ, ਪਰ ਉਹਦੇ ਤੇ ਵੀ ਪੂਰੇ ਨਹੀਂ ਉਤਰੇ ਤੇ ਉਹਦੇ ਤੋਂ ਵੀ ਉਲਟ ਚੱਲਦੇ ਨੇ। ਹੁਣ ਇੱਕ ਪਾਰਟੀ ਆ, ਵਨ ਮੈਨ ਸ਼ੋਅ ਬਣ ਗਿਆ ਪੰਜਾਬ 'ਚ ਵੀ। ਸਾਰਾ ਪੰਜਾਬ ਕੇਜਰੀਵਾਲ ਨਾਲ ਤੇ ਬਾਕੀ ਦੀਆਂ ਹੋਰ ਨੇ। ਉਹ ਮਤਲਬ ਡੈਮੋਕ੍ਰੈਟਿਕ ਜਿਹੜੇ ਮੁਹਾਵਰ ਹੈ ਉਹ ਮੁਹਾਵਰਾ ਵੀ ਨਹੀਂ ਉਹਨੂੰ ਤਾਂ ਅਪਣਾ ਰਹੇ ਤੇ ਪ੍ਰੈਕਟੀਕਲ ਤਾਂ ਬਾਅਦ ਦੀ ਗੱਲ ਹੈ ਉਸ ਤੋਂ। ਇਸੇ ਕਰਕੇ ਇਹਦੀ ਮੈਂ ਗੱਲ ਕੀਤੀ ਹੈ ਕਿ ਇਹਦੇ ਲਈ ਜੇਕਰ ਇਹ ਸੀਰੀਅਸ ਏਜੰਡਾ ਸਾਹਮਣੇ ਨਹੀਂ ਹੈ ਤਾਂ ਫਿਰ ਇਹ ਚਿਹਰੇ ਬਦਲੇ ਜਾਣਗੇ। ਜੇ ਚਿਹਰੇ ਇਕੱਲੇ ਬਦਲੇ ਜਾਂਦੇ ਨੇ ਫਿਰ ਕੋਈ ਫਾਇਦਾ ਨਹੀਂ ਹੋਣਾ। ਜਿੱਤੋ ਜਾਂ ਹਾਰੋ, ਇੱਕ ਏਜੰਡਾ ਲੈ ਕੇ ਚੱਲੋ ਤੇ ਫਿਰ ਉਹ ਏਜੰਡਾ ਸ਼ਾਇਦ ਉਦੋਂ ਜ਼ਿਆਦਾ ਤਾਕਤ ਨਾਲ ਜੇ ਹਾਰ ਕੇ ਵੀ ਉਹਨੂੰ ਪਰਨਾਏ ਰਹਿੰਦੇ ਨੇ ਬੰਦੇ ਤਾਂ ਤਾਕਤ ਬਣਦੀ ਜਾਊਗੀ, ਊਰਜਾ ਸਗੋਂ ਮਲਟੀਪਲਾਈ ਹੋਏਗੀ। ਮੈਨੂੰ ਲੱਗਦਾ ਆਖਰੀ ਸਵਾਲ ਆ, ਇਹ ਗੱਲਾਂ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਹੋ ਸਕਦਾ ਹੈ ਸੰਯੁਕਤ ਸਮਾਜ ਮੋਰਚੇ ਦਾ। ਚਲੋ ਆਮ ਆਦਮੀ ਪਾਰਟੀ ਛੱਡੀਏ, ਪੰਜਾਬ ਦੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਨੇ, ਆਮ ਆਦਮੀ ਪਾਰਟੀ ਵੀ ਉਹਨਾਂ ਦੇ ਵਿੱਚ ਆ ਗਈ, ਬਾਦਲ ਦਲ, ਕਾਂਗਰਸ ਹੋ ਗਈ, ਜਾਂ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ, ਜਾਂ ਢੀਂਡਸੇ ਦੀ ਨਵੀਂ ਪਾਰਟੀ, ਜਿਹੜੇ ਪੁਰਾਣੇ ਬੰਦੇ ਸਿਆਸਤ ਦੇ ਵਿੱਚ ਰਹੇ ਨੇ ਜਿਨ੍ਹਾਂ ਨੂੰ ਲੋਕ ਕਹਿੰਦੇ ਕਿ ਪੰਜਾਬ ਬਰਬਾਦ ਕਰਤਾ। ਤੇ ਸੰਯੁਕਤ ਸਮਾਜ ਮੋਰਚਾ, ਤੁਸੀਂ ਕੀ ਸਲਾਹ ਦੋਗੇ, ਕਿਸੇ ਦੇ ਨਾਲ ਵੀ ਗਠਜੋੜ ਕਰਨਾ ਚਾਹੀਦਾ ਜਾਂ ਨਹੀਂ?
ਨਹੀਂ, ਮੈਨੂੰ ਤਾਂ ਲੱਗਦਾ ਏਜੰਡਾ ਇਹਨੂੰ ਆਪਣਾ ਰੱਖਣਾ ਚਾਹੀਦਾ। ਇਹਦੇ ਏਜੰਡੇ ਤੇ ਕੋਈ ਆਏ ਉਦੋਂ ਬਾਅਦ ਦੀ ਸਵਾਲ ਹੈ, ਕਿਉਂਕਿ ਬਾਕੀ ਰਵਾਇਤੀ ਪਾਰਟੀਆਂ ਇਨਕਲੂਡਿੰਗ ਆਮ ਆਦਮੀ ਉਹਦੇ ਏਜੰਡੇ 'ਚ ਕੋਈ ਡਿਫਰੈਂਸ ਨਜ਼ਰ ਨਹੀਂ ਆਉਂਦਾ। ਜਿੰਨੀਆਂ ਵੀ ਹੁਣ 3-4 ਮੇਜਰ ਧਿਰਾਂ ਨੇ, ਏਜੰਡਾ ਕੋਈ ਸ਼ਿਫਟ ਕਰ ਸਕਦਾ ਨਹੀਂ ਕਰ ਸਕਦਾ ਇਹ ਅਲੱਗ ਸਵਾਲ ਹੈ, ਪਰ ਇਹਨੂੰ ਕੋਈ ਏਜੰਡਾ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ। ਆਪਣੇ ਏਜੰਡੇ ਤੇ ਕੋਈ ਕਰ ਸਕਦਾ ਤਾਂ ਕਰੇ, ਨਹੀਂ ਤਾਂ ਨਹੀਂ ਸੀ। ਐਵੇਂ ਹੀ ਜਾ ਕੇ ਸੀਟਾਂ ਜਿੱਤਣ ਦੇ ਲਾਲਚ 'ਚ ਕੋਈ ਅਲਾਇੰਸ ਦੀ ਨਹੀਂ ਮੈਨੂੰ ਲੱਗਦਾ ਕੋਈ ਗੱਲ। ਜੇ ਏਜੰਡਾ ਮਿਲ ਜੇ ਫਿਰ ਕਰ ਲੈਣ। ਏਜੰਡਾ ਮਿਲ ਜੇ ਆਪਣੇ ਏਜੰਡੇ ਤੇ ਕਾਇਮ ਰਹਿਣ ਕਿ ਹਾਂ ਇਸ ਏਜੰਡੇ ਤੇ ਅਸੀਂ ਹਾਂ। ਜਿਵੇਂ ਕਿੰਨੇ ਏਜੰਡੇ ਨੇ, ਫੈਡਰਲਿਜ਼ਮ ਇੱਕ ਬੜਾ ਵੱਡਾ ਕੁਐਸਚਨ ਹੈ ਸਟੇਟ ਦੇ ਸਾਹਮਣੇ, ਸਾਡੀ ਦੇ ਸਾਹਮਣੇ। ਕੀ ਆਮ ਆਦਮੀ ਪਾਰਟੀ ਫੈਡਰਲਿਜ਼ਮ ਤੇ ਖੜੂਗੀ, ਕੀ ਕਾਂਗਰਸ ਖੜੂਗੀ, ਬਾਕੀ ਦੀਆਂ ਖੜਨਗੀਆਂ? ਮੈਨੂੰ ਲੱਗਦਾ ਬਹੁਤ ਸਵਾਲ ਨੇ ਇਹੋ ਜਿਹੇ ਜਿਹੜੇ ਸਵਾਲਾਂ ਤੇ ਸ਼ਾਇਦ ਸਹਿਮਤੀ ਕਾਫੀ ਮੁਸ਼ਕਿਲ ਹੈ। ਵੱਡੇ ਸਵਾਲਾਂ ਤੇ ਜਿਹੜੇ ਸਟਰਕਚਰ ਦੇ ਸਵਾਲ ਨੇ, ਪਰ ਆ ਛੋਟੇ ਮੋਟੇ ਗਵਰਨੈਂਸ ਦੇ ਸਵਾਲਾਂ ਤੇ ਹੋ ਸਕਦਾ। ਏਜੰਡਾ ਕੇਵਲ ਗਵਰਨੈਂਸ ਇੱਕ ਕਾਰਨ ਹੈ, ਕੁਝ ਸਟਰਕਚਰਲ ਸਵਾਲਾਂ ਤੇ ਵੀ ਸਹਿਮਤੀ ਦੀ ਕੁਐਸਚਨ ਹੈ। ਦੋਨੋਂ ਚੀਜ਼ਾਂ ਮਿਲਾ ਕੇ ਹੀ ਕੋਈ ਚੀਜ਼ ਪੰਜਾਬ ਨੂੰ ਅੱਗੇ ਲੈ ਕੇ ਜਾ ਸਕੇਗੀ। ਬਿਲਕੁਲ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੇ ਹਮੀਰ ਸਿੰਘ ਹੋਰਾਂ ਨੇ ਜਿਵੇਂ ਬੜਾ ਡਿਟੇਲ ਦੇ ਵਿੱਚ ਦੱਸਿਆ, ਤੇ ਜਾਂਦੇ ਜਾਂਦੇ ਹੋਏ ਉਹ ਵੀ ਇਹ ਇਸ਼ਾਰਾ ਕਰ ਗਏ ਨੇ ਕਿ ਹੋ ਸਕਦਾ ਹੈ ਕਿ ਜਿਹੜੇ ਗਠਜੋੜ ਨੇ, ਕਿ ਜਿਨ੍ਹਾਂ ਨੂੰ ਗਾਲਾਂ ਕੱਢਦੇ ਰਹੇ ਆ ਜਾਂ ਜਿਨ੍ਹਾਂ ਨੂੰ ਮਾੜਾ ਕਹਿੰਦੇ ਰਹੇ ਆ, ਸਾਰੇ ਹੀ ਕਿਸਾਨ ਸੰਘਰਸ਼ ਦੇ ਵਿੱਚ ਜਿਨ੍ਹਾਂ ਪਾਰਟੀਆਂ ਨੂੰ, ਉਹਨਾਂ ਪਾਰਟੀਆਂ ਦੇ ਨਾਲ ਇਹ ਕਿਸਾਨ ਆਗੂ ਵੀ ਸ਼ਾਇਦ ਬੈਠੇ ਨਜ਼ਰ ਆਉਣ, ਕੋਈ ਗਠਜੋੜ ਬਣੇ। ਪਰ ਉਹ ਬਣਦਾ ਆ ਜਾਂ ਨਹੀਂ ਬਣਦਾ, ਇਹ ਭਵਿੱਖ ਦਾ ਸਵਾਲ ਆ, ਜਾਂ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਅੱਜ ਇਸ ਸਵਾਲ ਦੇ ਉੱਤੇ ਕਿਸਾਨ ਆਗੂਆਂ ਨੇ ਚੁੱਪ ਧਾਰੀ ਰੱਖੀ ਤੇ ਇਸ ਤੋਂ ਇਨਕਾਰੀ ਹੋਣ ਤੋਂ ਗੁਰੇਜ਼ ਕੀਤਾ, ਤਾਂ ਇਹ ਇਸ਼ਾਰਾ ਕਰ ਰਿਹਾ ਕਿ ਗਠਜੋੜ ਦੇ ਜਿਹੜੇ ਰਾਹ ਨੇ ਉਹ ਕਿਤੇ ਨਾ ਕਿਤੇ ਖੁੱਲ੍ਹੇ ਨੇ। TV 84 ਪੀਪਲਸ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਤੋਂ ਇਹ ਸਾਰੀ ਕਵਰੇਜ ਤੁਹਾਨੂੰ ਦਿਖਾ ਰਹੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।